ਵੰਡ 47 ਤੋਂ ਪਹਿਲਾਂ ਦਾ 78 ਸਾਲ ਹੋ ਗਏ ਇੱਥੋਂ ਦੇ ਵਸਨੀਕਾਂ ਨੂੰ, ਇੱਥੋਂ ਵਸਣ ਵਾਲਿਆਂ ਨੂੰ ਗਿਆ ਹੋਇਆ ਜਿਨ੍ਹਾਂ ਦਾ ਘਰ ਸੀ। ਇਹ ਸਾਹਮਣੇ ਨਾਲ ਆ ਗਿਆ ਜਿਨ੍ਹਾਂ ਕੋਲ ਰੈਸ਼ ਇਸ ਟਾਈਮ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ, ਮੇਰੇ ਨਾਲ ਸਾਕੋ ਪੰਜਾਬੀ ਹਰਮਨ ਪਿਆਰਾ। ਅਸੀਂ ਇਸ ਟਾਈਮ ਮੌਜੂਦ ਹਾਂ ਜੀ ਸੱਚਾ ਸੌਦਾ, ਉਸ ਧਰਤੀ ਦੇ ਜਿੱਥੇ ਬਾਬਾ ਜੀ ਗੁਰੂ ਨਾਨਕ ਨੇ 20 ਰੁਪਏ ਦੇ ਲੰਗਰ ਦੀ ਰੀਤ ਚਲਾਈ। 20 ਰੁਪਏ ਲੰਗਰ ਦੀ ਰੀਤ ਚਲਾਈ ਸੀ। ਅਸੀਂ ਸੱਚੇ ਸੌਦੇ ਇਸ ਟਾਈਮ ਖੜੇ ਹਾਂ ਤੇ ਇੱਥੋਂ ਪਿੱਛੇ ਜਿਹੜਾ ਤੁਹਾਨੂੰ ਬੋਰਡ ਨਜ਼ਰ ਆ ਰਿਹਾ 36 ਕਿਲੋਮੀਟਰ ਤਕਰੀਬਨ ਇੱਥੋਂ ਨਨਕਾਣਾ ਸਾਹਿਬ ਹੈ। ਤੇ ਅਸੀਂ ਤੁਹਾਨੂੰ ਅੱਜ ਜਿਹੜਾ ਇਹ ਵਹਾਵਾਂਗੇ ਪਿੰਡ 3 ਜਿਹੜੇ ਸਿੱਖ ਸਰਦਾਰਾਂ ਦੇ ਹਾਂ ਵੰਡ ਤੋਂ ਪਹਿਲਾਂ, ਜਿਨ੍ਹਾਂ ਵਿੱਚੋਂ ਮੱਕੀ 460 ਮੱਕੀ ਛਾਬਾਂ ਤੇ ਬਾੜ ਠੀਕ ਹੈ ਤੇ ਇੱਕ ਲਾਗਰ, ਇਹ 3 ਪਿੰਡ ਜਿਹੜੇ ਸਿੱਖ ਸਰਦਾਰਾਂ ਦੇ ਉਹਨਾਂ ਦੇ ਘਰ ਵੀ ਅਜੇ ਮੌਜੂਦ ਨੇ। ਚਲੋ ਉੱਥੇ ਚੱਲਦੇ ਆ ਤੇ ਜਿਹੜਾ ਤੁਹਾਨੂੰ ਵਹਾਵਾਂਗੇ ਉਹਨਾਂ ਦੇ ਘਰ ਕਿਵੇਂ ਰਹਿੰਦੇ ਸਨ ਤੇ ਕਿਵੇਂ ਉਦੋਂ ਵਸਦੇ ਸਨ, ਉਹਨਾਂ ਸਾਰੇ ਜਿਹੜੇ ਤੁਹਾਨੂੰ ਘਰ ਵਹਾਨੇ ਆ। ਤਿੰਨੇ ਪਿੰਡਾਂ ਜਿਹੜੇ ਨੰਬਰਦਾਰ ਸਨ ਉਹ ਹੈਗੇ ਸਨ ਸਿੱਖ ਸਰਦਾਰ। ਅੱਛਾ, ਤੇ ਤੁਹਾਨੂੰ ਤਿੰਨੇ ਪਿੰਡ ਵਹਾਨਾ ਤੇ ਆ ਵੇਖੋ ਜੀ, ਆ ਗੁਰਦੁਆਰਾ ਸਾਹਿਬ ਇੱਥੋਂ ਸਾਹਮਣੇ ਵੱਡਾ ਜਿਹੜਾ ਸੱਚਾ ਸੌਦੇ ਵਾਲਾ ਗੁਰਦੁਆਰਾ ਸਾਹਿਬ ਹੈ, ਇਹ ਸਾਹਮਣੇ ਫਾਟਕ ਨਜ਼ਰ ਆ ਰਿਹਾ। ਤੇ ਚਲੋ ਚੱਲਦੇ ਆ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ। ਤੇ ਭਾਈ ਦਾ ਜਿਹੜਾ ਚੈਨਲ ਹੈ ਤੁਹਾਨੂੰ ਪਤਾ ਹੀ, ਰਹਿਤਲ ਟੀਵੀ, ਇਹ ਵੀ ਵਲੌਗ ਜਿਹੜਾ ਆਪਣਾ ਕਰਨਗੇ ਤੇ ਵੀਡੀਓ ਇੰਟਰਸਟ ਹੋਏਗੀ। ਬੜੀ ਪਿਆਰੀ ਜਿਹੜੀ ਤੁਹਾਨੂੰ ਚੀਜ਼ਾਂ ਨਾਲ ਹਿਸਟਰੀ ਵੀ ਦੱਸਾਂਗੇ, ਤੁਹਾਨੂੰ ਪੁਰਾਣੇ ਉਹ ਸਾਰੇ ਪਿੰਡ ਵੀ ਆਵਾਂਗੇ 3। ਤੇ ਵੀਡੀਓ ਨੂੰ ਸ਼ੇਅਰ ਲਾਈਕ ਜਿਹੜਾ ਲਾਜ਼ਮਨ ਕਰਿਆ ਕਰੋ। ਤੇ ਚਲੋ ਜੀ ਅੱਜ ਦਾ ਫਿਰ ਵਲੌਗ ਜਿਹੜਾ ਸਟਾਰਟ ਕਰਨਾ। ਲੋ ਜੀ ਫਾਟਕ ਬੰਦ ਹੈ ਤੇ ਤੁਹਾਡੇ ਵਾਸਤੇ ਹੁਣ ਖਲੋਤੇ ਆ ਵੀ ਟ੍ਰੇਨ ਆਵੇ ਤੇ ਤੁਹਾਨੂੰ ਜਿਹੜਾ ਉਹ ਵਹਾਨੇ ਆ। ਫਿਰ ਇੱਥੋਂ ਹੀ ਟ੍ਰੇਨਾਂ ਚੱਲਦੀਆਂ ਹਾਂ ਵੰਡ ਤੋਂ 47 ਤੋਂ ਪਹਿਲਾਂ, ਜਦੋਂ ਸਿੱਖ ਅਤੇ ਮੁਸਲਮਾਨ ਇਕੱਠੇ ਵੱਸਦੇ ਸਨ। ਆ ਰਹੀ ਫੈਸਲਾਬਾਦ ਤੋਂ ਤੇ ਜਾਣ ਦੇ ਲਾਹੌਰ ਸ਼ਿਫਟ। ਇੱਥੇ ਸਾਹਮਣੇ ਸਟੇਸ਼ਨ ਹੈ, ਸਟੇਸ਼ਨ ਉੱਤੋਂ ਬਹਿ ਕੇ ਸੱਚੇ ਸੌਦੇ ਵਾਲੇ ਸਿੱਖ ਸਰਦਾਰ ਜਿੰਨੇ ਵੀ ਇੱਥੋਂ ਬਹਿ ਕੇ ਤੇ ਫਿਰ ਜਿਹੜਾ ਐਸੇ ਟ੍ਰੇਨ ਤੇ ਉਹ ਸ਼ਿਵਪੁਰਾ ਤੇ ਲਾਹੌਰ ਜਾਂਦੇ ਹੋਣਗੇ। ਲਓ ਜੀ ਆ ਗਏ ਅਸੀਂ ਪਿੰਡ 'ਚ, ਪਿੰਡ ਬਾੜ ਦੇ ਵਿੱਚ ਪਿੰਡ 'ਚ ਦਾਖਲ ਹੋ ਗਿਆ। ਤੁਹਾਨੂੰ ਹਾਂ ਲੱਗੇ ਹੁਣ ਪੁਰਾਣਾ ਇੱਕ ਇਹ ਦੇਖੋ ਕਿੱਡਾ ਸ਼ਾਨਦਾਰ ਪੁਰਾਣਾ ਘਰ। ਇਹ ਘਰ ਹੈ ਜੀ ਪਾਲ ਸਿੰਘ ਦਾ, ਜਿਹੜਾ ਵਿਰਕ ਸੀ। ਬੜਾ ਜ਼ਬਰਦਸਤ ਘਰ ਹੈ, ਹਜੇ ਵੀ ਖਲੋਤਾ ਆਇਆ। ਵੰਡ 47 ਤੋਂ ਪਹਿਲਾਂ ਦਾ 78 ਸਾਲ ਹੋ ਗਏ ਇੱਥੋਂ ਦੇ ਵਸਨੀਕਾਂ ਨੂੰ, ਇੱਥੋਂ ਵਸਣ ਵਾਲਿਆਂ ਨੂੰ ਗਿਆ ਹੋਇਆ ਜਿਨ੍ਹਾਂ ਦਾ ਘਰ ਸੀ। ਇਹ ਸਾਹਮਣੇ ਨਾਲ ਆ ਗਿਆ ਜਿਨ੍ਹਾਂ ਕੋਲ ਰੈਸ਼ ਇਸ ਟਾਈਮ। अस्सलाम वालेकुम जी। भाई ਕੀ ਨਾਂ ਆਪਣਾ? मेरा नाम हाजी माजिद खान। ਜਿਹੜੇ ਤੁਹਾਡੇ ਵੱਡੇ ਨੇ ਚੜ੍ਹਦੇ ਪੰਜਾਬ ਆਏ ਸੀ ਮਾਈਗ੍ਰੇਸ਼ਨ ਕਰਕੇ ਕਿੱਧਰ ਸੀ? अपना इंडिया चो आए सी। ਕਿਹੜੀ ਜਗ੍ਹਾ? नवापड़े वाला ਇਹ ਨਾਲ ਸਾਡੇ ਗੁਰਦੁਆਰਾ ਹੈਗਾ ਸੀ। ਆ ਨਾਲ ਦੀ ਜਗ੍ਹਾ ਜੀ? ਇਹ ਨਹੀਂ ਹੈ, ਖਾਲੀ ਹੈ ਅੱਗੇ ਨਾਲ ਸਕੂਲ ਬਣ ਗਿਆ, ਅੱਗੇ ਉਧਰ ਗੁਰਦੁਆਰਾ ਸੀ ਪੁਰਾਣਾ। ਅੱਛਾ ਚਲੋ ਜੀ ਤੁਹਾਨੂੰ ਗੁਰਦੁਆਰਾ ਵੀ ਬਹਾਨੇ ਜੋ ਉਹਦਾ ਜਿਵੇਂ ਦਾ ਬਾਹਰੋਂ ਬਹਾ ਸਕਦੇ ਤੁਹਾਨੂੰ ਜਿਹੜਾ ਬਹਾਨੇ ਆ। ਤੇ ਚਾਬੀ ਲੈਣ ਕੇ ਤਾਲਾ ਵਜਾਇਆ ਦੇਖੋ, ਤੇ ਅੰਦਰੋਂ ਵੀ ਤੁਹਾਨੂੰ ਬਹਾਨੇ ਆ। ਤੁਸੀਂ ਇਹ ਵੇਖੋ ਕਿ ਕਿੰਨਾ ਉਸ ਟਾਈਮ ਦਾ ਇੱਕ ਕਿੰਨਾ ਖੂਬਸੂਰਤ ਘਰ ਹੋਣਾ। ਵੰਡ 47 ਨੂੰ ਹੋਇਆ 78 ਸਾਲ ਹੋ ਗਏ ਨੇ। ਜਿਵੇਂ ਆਹ ਕਿਸੇ ਸਿੱਖ ਸਰਦਾਰ ਦਾ ਘਰ ਹੈ, ਇੰਝ ਹੀ ਸਾਡੇ ਮੁਸਲਮਾਨ ਜਿਹੜੇ ਚੜ੍ਹਦੇ ਪੰਜਾਬੋਂ ਆਏ ਸਨ ਉਹ ਵੀ ਆਪਣੇ ਭਰੇ ਘਰ ਇੰਝ ਛੱਡ ਕੇ ਕਦੇ ਆਏ ਹੋਣਗੇ। ਕਿਵੇਂ ਦਿਲ ਕੀਤਾ ਉਹਨਾਂ ਛੱਡ ਕੇ ਆਪਣੇ ਘਰਾਂ ਨੂੰ ਜਿਹੜਾ ਭਰੇ ਜਿਹੜੀ ਹਵੇਲੀ ਆ ਉਹ ਵੀ ਅਸੀਂ ਨਜ਼ਰ ਮਾਰ ਦਿੰਦੇ ਆ। ਉਹ ਵੀ ਘਰ ਜਿਹੜਾ ਦੂਸਰਾ ਉਹ ਵੀ ਮੇਨਟੇਨ ਜਿਹੜਾ ਕੀਤਾ ਗਿਆ। ਅੱਛਾ ਤੇ ਭਾਜੀ ਇਹ ਕਿਉਂ ਨਹੀਂ ਕੀਤਾ ਮੇਨਟੇਨ? ਇਹ ਟਾਇਆ ਕਿਉਂ? ਅਸਲ ਦੁਸ਼ਮਣੀ ਬਣਾ ਦੇਣਾ। ਚਾਚਾ ਸਾਡਾ ਮਟਰ ਹੋ ਗਿਆ, ਉਸ ਤੋਂ ਬਾਅਦ ਫਿਰ ਉਹ ਲਾਹੌਰ ਸ਼ਿਫਟ ਹੋ ਗਏ ਸਾਰੇ। ਅੱਛਾ ਉਹ ਫਿਰ ਇਸ ਵਜ੍ਹਾ ਤੋਂ ਫਿਰ ਬੰਦ। ਅੱਛਾ ਨਹੀਂ ਤੇ ਜਿੰਨਾ ਹੁਣ ਜਿਹੜਾ ਘਰ ਦੇ ਜਿਹੜੇ 24 ਘੰਟੇ ਵਾਸੀ ਨੇ ਜਿਹੜੇ ਜਿਨ੍ਹਾਂ ਕੋਲ ਪਾਲ ਸਿੰਘ ਦੇ ਕੋਲ ਲੜੀ ਚ ਆਇਆ ਵੇਖਣ ਆਪਣਾ ਘਰ? ਹਾਂ, ਉਹਨਾਂ ਦਾ ਬੇਟਾ ਹੋਇਆ ਸੀ। ਅੱਛਾ ਬਾਅਦ ਚ ਇੰਡੀਆ ਚੋਂ ਕਈ ਆਏ ਨੇ ਫਿਰ ਉਹ ਉੱਥੇ ਤੱਕ ਇਹ ਜਿਹੜਾ ਨਜ਼ਰ ਇੱਥੇ ਤੱਕ ਸਾਰਾ ਜਿਹੜਾ ਪੁਰਾਣਾ ਖੋਲ੍ਹਣੇ ਅੰਦਰੋਂ ਜੇ ਚਾਬੀ ਲੱਭ ਜਾਂਦੀ ਤੇ ਬਈ ਦਰਵਾਜ਼ਾ ਲਿਆ ਖਲਾ, ਕਿਉਂਕਿ ਜਿਹੜੇ ਇੱਥੇ ਰਹਿੰਦੇ ਨੇ ਨਾ ਖਾਵਾਂ ਦਾ ਘਰ ਹੈ ਤੇ ਉਹ ਆਪ ਲਾਹੌਰ ਚਲ ਗਏ ਤੇ ਦਰਵਾਜ਼ਾ ਜਿਹੜਾ ਬੰਦ ਰਹਿੰਦਾ ਆ ਘਰ। ਚੱਲਦੇ ਅੰਦਰ ਤੁਹਾਨੂੰ ਮਹਾਨੇ ਸਾਰਾ ਪਾਲ ਸਿੰਘ ਦਾ ਘਰ। ਲਓ ਜੇ ਵੜਦੇ ਆ ਸਾਰ ਡਿਉੜੀ ਹੈ। ਵੰਡ 47 ਤੋਂ ਪਹਿਲਾਂ ਅਕਸਰ ਹੀ ਲੋਕੀ ਜਿਹੜੇ ਨੇ ਉਹ ਡਿਉੜੀ ਬਣਾਉਂਦੇ ਹਨ ਰਾਹ ਦੇ ਵਿੱਚ। ਇਹ ਪਤਾ ਨਹੀਂ ਕਿਉਂ ਬਣਾਉਂਦੇ ਹੈ, ਉਹ ਹੀ ਦੱਸ ਸਕਦੇ ਜਾਂ ਤੁਸੀਂ ਦੱਸੋ ਕਮੈਂਟ ਕਰਕੇ ਕਿਉਂ ਬਣਾਉਂਦੇ ਹਨ। ਇਹ ਡਿਉੜੀ ਹੈ, ਇਸ ਅੰਦਰ ਵੜ ਗਏ, ਇਹ ਅੱਗੇ ਚਲ ਗਏ ਘਰ ਦੇ ਵਿੱਚ। ਤਕਰੀਬਨ 10 ਤੋਂ 15 ਮਰਲੇ ਦਾ ਘਰ ਹੈ ਜਿਹੜਾ ਆਪਣੀ ਅਸਲੀ ਹਾਲਤ ਚ। ਹਰਮਨ ਸਾਹਿਬ ਵੀ ਲੱਗੇ ਆਪਣਾ ਵਲੌਗ ਕਰਨ। ਲਓ ਜੀ ਉਂਝ ਤਾਂ ਉਂਝ ਖਲੋਤਾ, ਹੁਣ ਨੀਵਾਂ ਤੇ ਹੋ ਗਿਆ ਲੇਕਿਨ ਉਂਝ ਤਾਂ ਉਂਝ ਦਰਖਤ ਸ਼ਰਖਤ ਬੜੇ ਹੋ ਗਏ ਨੇ ਕਿਉਂਕਿ ਇੱਥੇ ਰਹਿਸ਼ ਨਹੀਂ ਹੈ। ਉਹ ਜਿਹੜੇ ਇੱਥੇ ਰਹਿੰਦੇ ਸਨ ਜਿਨ੍ਹਾਂ ਨੂੰ ਅਲਾਟ ਹੋਇਆ ਸੀ ਤੇ ਉਹ ਇਹਦੇ ਚਾਚੂ ਨੇ, ਇਹ ਭਾਈ ਜਿਹੜੇ ਸਾਨੂੰ ਹਾਂਡੇ ਨੇ ਜਿਹੜਾ ਸਰਵ ਕਰਾਉਂਦੇ ਪਏ, ਇਹਦੇ ਚਾਚੂ ਨੇ ਤੇ ਉਹ ਚਲ ਗਏ ਲਾਹੌਰ ਤੇ ਰਹਿੰਦਾ ਬੰਦ। ਇਸ ਵਜ੍ਹਾ ਤੋਂ ਹੁਣ ਵੇਖੋ ਥੱਲੇ ਘਾਹ ਬੂਟ ਬੜਾ ਹੋ ਗਿਆ ਨਾ ਵੱਢਿਆ ਵੀ। ਤੇ
ਹਾਂ ਬਾਕੀ ਨੀਵਾਂ ਤੇ ਹੋ ਗਿਆ ਤੇ ਪਿਲਰ ਚੂਨਾ ਵੀ ਦਿਲ ਕਰੇ ਤੇ ਉਦੋਂ ਦੇ ਹੋਵੇ ਕਿਉਂ ਭਾ ਇਹ ਕਲੀ ਵਗੈਰਾ ਵੀ ਉਹਨਾਂ ਦੀ ਵੱਜੀ ਹੋਈ ਹੱਥਾਂ ਦੀ ਅਜੇ ਉੱਤੇ ਕਲੀ ਲੱਗੀ ਤੇ ਆਪ ਕੀਤੀ ਹੋ ਸਕਦਾ ਉਹਨਾਂ ਨੇ ਥੱਲੇ ਪੀਲੇ ਰੰਗ ਦੀ ਕੀਤੀ ਹੋਵੇ ਕਦੀ ਉਹ ਜੀ ਆ ਜਿਵੇਂ ਘਰ ਚੋਂ ਅੰਦਰ ਵੜੀ ਦਾ ਵਰਨਸਾਰ ਜਿਹੜਾ ਬਰਾਮਦਾ ਤੇ ਦੇਖੋ ਪਿਲਰ ਕਿੱਡੇ ਪਿਆਰੇ ਉਹਨਾਂ ਦੇ ਬਣਾਏ ਹੋਏ ਤੇ ਉੱਤੇ ਦੇਖੋ ਛਤੀਰ ਨੇ ਦਿਆਰ ਦੇ ਤੇ ਛੱਤ ਤਕਰੀਬਨ ਡਿੱਗਣ ਵਾਲੀ ਹੋਈ ਪਈ ਤੇ ਆ ਸਾਹਮਣੇ ਜਿਹੜੀਆਂ ਅਲਮਾਰੀਆਂ ਵੀ ਪਹਿਲਾਂ ਹੀ ਲੱਗੀਆਂ ਹੋਈਆਂ ਤੇ ਇਹ ਬਾਲੇ ਬੁੱਲੇ ਜਿਹੜੇ ਉੱਤੇ ਡਿੱਗੇ ਨੇ ਵੀ ਇਹਨਾਂ ਦੇ ਨੇ 47 ਤੋਂ ਪਹਿਲਾਂ ਦੇ ਸਾਰਾ ਕੁਝ ਪਿਆ ਤੇ ਇੱਕ ਉਹ ਸਾਹਮਣੇ ਕਮਰਾ ਇੱਕ ਇਹ ਸਾਈਡ ਤੇ ਕਮਰਾ ਆ ਗਿਆ ਤੇ ਇੱਕ ਇਹ ਕਿੱਡੀ ਰੀਜਨ ਉਦੋਂ ਬਣਾਇਆ ਹੋਏਗਾ ਤੁਹਾਨੂੰ ਵੇਖ ਲਓ ਕੀ ਹਾਲ ਇਹਦਾ ਹੋਇਆ ਪਿਆ ਜਿੰਨਾ ਬਣਾਇਆ ਸੀ ਸਾਰੀ ਬਾਤ ਉਹਨਾਂ ਨੂੰ ਕਿੰਨਾ ਕੁ ਪਿਆਰਾ ਹੋਣਾ ਉਹ ਗੰਦ ਤੇ ਉਹ ਪਤਾ ਵੀ ਡਿੱਗਣ ਦਿੰਦੇ ਹੋਣਗੇ ਤੇ ਹੁਣ ਵੇਖ ਲਓ ਕੀ ਹਾਲ ਬਣਿਆ ਪਿਆ ਤੇ ਆਪਾਂ ਥੋੜੀ ਕਰਨੇ ਅੱਛਾ ਭਾਜੀ ਇਹਦੇ ਤੁਸੀਂ ਉਂਝ ਪਿੰਡ ਦੇ ਵਿੱਚ ਹੋਰ ਕੀ ਵੇਖਿਆ ਭਲਾ ਕਿਤੇ 47 ਤੋਂ ਪਹਿਲਾਂ ਪਿੰਡ 'ਚ ਖੂਹ ਵੀ ਆਇਆ ਸੀ ਕਿਤੇ ਖੋ ਇੱਥੇ ਕਾਫੀ ਸਾਰੇ ਕਿਉਂਕਿ ਤੁਹਾਡੇ ਤਕਰੀਬਨ ਸਾਨੂੰ ਕੰਮ 40-50 ਸਾਲ ਤੋਂ ਹੋਏਗੀ ਨਾ ਉਮਰ 50 ਤੋਂ ਉੱਤੇ ਹੀ ਹੈ ਜਦ ਉੱਤੇ ਆ ਤੁਸੀਂ ਆਪਣੇ ਹੋਸ਼ ਵਿੱਚ ਕੀ ਵੇਖਿਆ ਹੋਇਆ ਖੂਹ ਆਇਆ ਸੀ ਕਿਤੇ ਖੋ ਭਾਜੀ ਇੱਥੇ ਬਿਲਕੁਲ ਸਾਡੇ ਘਰ ਦੇ ਬਾਹਰ ਖੂਹ ਹੈਗਾ ਸੀ ਅੱਛਾ ਇੱਕ ਇੱਥੇ ਸੀ ਇੱਕ ਬਿਲਕੁਲ ਨਾਲ ਹੀ ਇੱਧਰ ਪਾਸੇ ਫਿਰ ਇੱਕ ਗੁਰਦੁਆਰੇ ਦੇ ਬਾਹਰ ਖੋ ਇਹ ਤਕਰੀਬਨ 7 ਕੇ 8 ਖੋ ਜਿਹੜੇ ਨੇ ਇਸ ਪਿੰਡ ਦੇ ਵਿੱਚ 8 ਤੋਂ ਜ਼ਿਆਦਾ ਹੀ ਸੀ ਹੋਰ ਘਰ ਵੀ ਵੇਖੇ ਕੋਈ ਪੁਰਾਣੇ ਘਰ ਹੁਣ ਜਿਹੜੇ ਲੋਕਾਂ ਨੇ ਆਪਣਾ ਦੁਬਾਰਾ ਢਾਹ ਨਹੀਂ ਹੁਣ ਸਾਨੂੰ ਵੇਖਿਆ ਹੈ ਸਾਨੂੰ ਹੋਰ ਵੀ ਮਜ਼ੀਦ ਹਾਂ ਸਾਰੀ ਹੈ ਹੀ ਸਿੱਖਾਂ ਦੇ ਵਕਤ ਸੀ ਅੱਛਾ ਇਹ ਸਾਰੀ ਪੱਟੀ ਹੈ ਹੀ ਸਿੱਖਾਂ ਦੀ ਸੀ ਸਾਰੀ ਬਾੜ ਵੀ ਸਾਰਾ ਸਿੱਖਾਂ ਦੇ ਨਾਲ ਬਾੜ ਸਿੱਖਾਂ ਦਾ ਤੇਰਾ ਨਾਲ ਗੁਰਦੁਆਰਾ ਹੈ ਜ਼ਿਲ੍ਹਾ ਵੀ ਇੱਥੇ ਸ਼ਿਵਪੁਰਾ ਲੱਗਦਾ ਸ਼ਿਵਪੁਰਾ ਜ਼ਿਲ੍ਹਾ ਤਹਿਸੀਲ ਵੀ ਸ਼ਿਵਪੁਰਾ ਪਿੰਡ ਦੱਸਿਆ ਕਿਹੜੇ ਕਿਹੜੇ ਬਾੜ ਦੇ ਨਾਲ ਲਾਗਰ ਹੈ ਝਿੰਡਾ ਹੈ ਮੱਕੀਆਂ ਨੇ ਮੱਕੀ 460 ਮੱਕੀਆਂ ਦੋ ਤਿੰਨ ਨੇ ਨਾ 3-4 ਮੱਕੀਆਂ ਨੇ 425 ਹੈ ਅੱਛਾ ਮੱਕੀ ਆਪਣਾ ਸ਼ਾਬਾਂ ਵਾਲੀ ਹੈ ਆ ਜਿਹੜੀ ਜਾਲੀ ਲੱਗੀ ਇਹ ਵੀ ਪੁਰਾਣੀ ਹਰ ਚੀਜ਼ ਪੁਰਾਣੀ ਅੱਛਾ ਜੀ ਉਦੋਂ ਅਸੀਂ ਇਹਦੇ ਤੇ ਕੁਝ ਵੀ ਨਹੀਂ ਕੀਤਾ ਡਿਜ਼ਾਈਨ ਉਦੋਂ ਵੀ ਇਹ ਜਾਲੀ ਚੱਲਦੀ ਸੀ ਹੈ ਅਸੀਂ ਇੱਥੇ 2 ਕੋਠੀਆਂ ਹੁੰਦੀਆਂ ਸੀ ਦਾਣੇ ਪਾਉਣ ਵਾਲੀਆਂ ਉਹ ਢਾਹ ਕੇ ਦੁਬਾਰਾ ਆਪਣਾ ਜਿਹੜਾ ਫਿਰ ਕਾਦੀ ਕੁੜੀਆਂ ਦਾਣੇ ਪਾਉਂਦੇ ਸੀ ਉਹਨਾਂ 'ਚ ਉਹ ਜਿਹਨੂੰ ਮਿੱਟੀ ਦੀਆਂ ਹੁੰਦੀਆਂ ਜਿਹੜੀਆਂ ਨਹੀਂ ਇਹਨਾਂ ਨੇ ਪੱਕੀਆਂ ਬਣਾਈਆਂ ਹੋਈਆਂ ਸੀ ਇਹਨਾਂ ਨੇ ਨਹੀਂ ਉਹ ਪਹਿਲਾਂ ਦੀਆਂ ਕਿ ਬਾਅਦ ਦੀਆਂ ਪਹਿਲੀਆਂ ਬਣੀਆਂ ਸੀ ਅੱਛਾ ਘਰ ਵਾਲਿਆਂ ਨੇ ਪਹਿਲੇ ਬਣਾਈਆਂ ਇਹ ਦੇਖੋ ਨਾ ਇੱਟਾਂ ਉਹਦੀਆਂ ਹੀ ਨੇ ਅੱਛਾ ਉਹ ਦੱਸਦੇ ਪਏ ਦਾਣੇ ਵਾਸਤੇ ਜਿਵੇਂ ਕਿ ਅਸੀਂ ਵੇਖਿਆ ਸੁਣਦੇ ਰਹੇ ਵੇਖੀ ਵੀ ਇੱਕ ਦੋ ਵੀਡੀਓ ਦੇ ਵਿੱਚ ਅਸੀਂ ਪਾਈਆਂ ਨੇ ਤੁਹਾਨੂੰ ਕਿ ਪੁਰਾਣੀ ਜਿਵੇਂ ਹੁਣ ਭੜੋਲੇ ਚੱਲ ਗਏ ਨਾ ਇਹਦੇ ਲੋਹੇ ਦੇ ਲਾ ਲਓ ਉਹ ਤਾਂ ਮਿੱਟੀ ਦੀਆਂ ਹੁੰਦੀਆਂ ਮਿੱਟੀ ਦੀਆਂ ਹੁੰਦੀਆਂ ਹਾਂ ਭੜੋਲੇ ਕਹਿੰਦੇ ਹੁਣ ਨਾ ਹਾਂ ਕੋਠੀਆਂ ਵੀ ਕਹਿੰਦੇ ਹਾਂ ਬਿਲਕੁਲ ਕੋਈ ਇੱਕ ਚਾਵਲਾਂ ਵਾਸਤੇ ਬਣ ਗਏ ਕਣਕ ਵਾਸਤੇ ਲੇਕਿਨ ਇਹਨਾਂ ਪੱਕੀਆਂ ਸਿਮਟ ਦੀਆਂ ਬਣਾਈਆਂ ਹੋਈਆਂ ਸਾਡੇ ਭਾਸ਼ਾ ਰਿਹਾ ਸਾਹਮਣੇ ਇੱਟਾਂ ਜਿਹੜੀਆਂ ਉਹਦੀਆਂ ਇਹ ਜਿਹੜੀਆਂ ਪੌੜੀਆਂ ਉੱਤੇ ਜਾ ਰਹੀਆਂ ਲੋ ਭਾਜੀ ਉਹ ਜੀ ਆਪਾਂ ਆ ਗਏ ਛੱਤ ਤੇ ਤੁਹਾਨੂੰ ਉੱਤੋਂ ਵੀ ਵਿਖਾ ਦਈਏ ਥੋੜਾ ਕੁ ਛੱਤ ਤੇ ਅੱਛਾ ਉਤੋਂ ਛੱਤ ਦਾ ਮਤਲਬ ਤੁਸੀਂ ਬਾਅਦ ਚ ਚਾਚੀ ਹੋਰਾਂ ਲਾਈ ਆ ਜਿਹੜੀ ਟਾਇਲ ਹਾਂਜੀ ਪਹਿਲਾਂ ਕੱਚੀ ਹੋਏਗੀ ਨਾ ਅੱਗੇ ਨਾ ਜਾਇਜ਼ ਅੱਗੇ ਨਾ ਭੱਜ ਜਾਇਜ਼ ਤੇ ਇਹ ਜਿਹੜਾ ਪਰਦਾ ਭਾਜੀ ਇਹ ਵੀ ਪਹਿਲਾਂ ਦਾ ਹਰ ਚੀਜ਼ ਪਹਿਲੀ ਹੈ ਇਹ ਉਹ ਜਿਹੜੀ ਸਾਹਮਣੇ ਆਪਣੀ ਬੈਠਕ ਬੂਠਕ ਕੇ ਕੋਈ ਅੱਛਾ ਆਜੋ ਭਾਜੀ ਹੋਰਾਂ ਸੱਟ ਨਾਲ ਹੋਇਆ ਆਜੋ ਤੇ ਲਓ ਜੀ ਚੜ੍ਹਦੇ ਪੰਜਾਬ ਜਿੰਨੇ ਵੀ ਬਾੜ ਪਿੰਡ ਦੇ ਵਿੱਚੋਂ ਗਏ ਨੇ ਤੇ ਸਾਰਿਆਂ ਵਾਸਤੇ ਵੀਡੀਓ ਇੱਥੇ ਹੀ ਤੁਹਾਡੇ ਵੱਡੇ ਵਸਦੇ ਹਨ ਜਿਹੜੇ ਇਧਰੋਂ ਗਏ ਨੇ ਉਧਰ ਇੱਥੇ ਉਹਨਾਂ ਦੇ ਘਰ ਆਉਣਗੇ ਨਾ ਗਲੀਆਂ ਵਿੱਚ ਉਹ ਖੇਲਦੇ ਹੋਣਗੇ ਤੁਰੇ ਫਿਰਦੇ ਰਹਿੰਦੇ ਹੋਣਗੇ ਤੇ ਤੁਹਾਨੂੰ ਪਿੰਡ ਦਾ ਥੋੜਾ ਕੋਈ ਦਰਸ਼ਨ ਕਰਾ ਦਈਏ ਵੇਖੋ ਸਾਹਮਣੇ ਮਸਜਿਦ ਜਿਹੜੀ ਨਜ਼ਰ ਆ ਰਹੀ 47 ਤੋਂ ਪਹਿਲਾਂ ਦੀ ਪੁਰਾਣੀ ਮਸਜਿਦ ਇਹ ਵੇ ਜਿਹਦੇ ਮਨਾਰ ਤੁਹਾਨੂੰ ਨਜ਼ਰ ਆ ਰਹੇ ਸਾਹਮਣੇ ਇਹ ਵਾਲੇ ਤੇ ਇਹ ਪੁਰਾਣੀ ਮਸਜਿਦ ਹੈ ਤੇ ਇਹ ਪਿੰਡ ਐਵੇਂ ਦਾ ਦਿਸਦਾ ਜੀ ਸਾਹਮਣੇ ਦਰਬਾਰ ਉਹ ਨਜ਼ਰ ਆਉਂਦਾ ਪਿਆ ਪੀਲੀ ਘਰ ਦੇ ਪਰਲੀ ਸਾਈਡ ਤੇ ਤੇ ਇੱਕ ਆ ਮਸਜਿਦ ਬੜੀ ਪਿਆਰੀ ਸਾਹਮਣੇ ਇੱਕ ਉਹ ਪੁਰਾਣੀ ਮਸਜਿਦ ਨਜ਼ਰ ਆ ਰਹੀ ਤੇ ਹੋ ਸਕਦਾ ਖਜੂਰ ਵੀ ਪਹਿਲਾਂ ਦੀ ਹੋਵੇ ਇੱਕ ਉਹ ਖਜੂਰ ਦਾ ਬੂਟਾ ਤੁਹਾਡੇ ਵੱਡੇ ਕਿਹੜੇ ਪਿੰਡ ਚੋਂ ਗਏ ਸੀ ਤੁਸੀਂ ਸਾਨੂੰ ਦੱਸ ਸਕਦੇ ਕਮੈਂਟਾਂ 'ਚ ਦੱਸ ਸਕਦੇ ਸਾਡੇ WhatsApp ਨੰਬਰ ਆ ਰਿਹਾ ਸਕਰੀਨ ਤੇ ਵੀ ਦੱਸ ਦਿਆ ਕਰੋ ਲੋ ਜੀ ਆਪਾਂ ਆ ਗਏ ਆ ਪਿੰਡ ਦੇ ਗੁਰਦੁਆਰੇ 'ਚ ਇਹ ਗੁਰਦੁਆਰਾ ਸਾਹਿਬ ਵੀ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਹਜੇ ਵੀ ਇਹਦੀ ਜਿਹੜੀ ਦੇਖੋ ਇਮਾਰਤ ਜਿਹੜੀ ਉਹ ਪਹਿਲੀ ਖਲੋਤੀ ਆ ਕੰਧ ਜਿਹੜੀ ਬਾਹਰ ਵਾਲੀ ਗੁਰਦੁਆਰਾ ਸਾਹਿਬ ਦੀ ਤੇ ਜਿੱਥੇ ਬੱਚੀ ਖਲੋਤੀ ਤੇ ਪਰਲੇ ਪਾਸੇ ਰੇਤ ਪਈ ਇੱਥੇ ਕਹਿੰਦੇ ਕਿ ਬਹੁਤ ਵੱਡਾ ਇੱਕ ਖੂਹ ਸੀ ਇੱਥੇ ਕਰਕੇ ਖੂਹ ਸੀ ਇੱਥੇ ਖੂਹ ਸੀ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਜਿਹਦਾ ਹੁਣ ਸਕੂਲ ਬਣਾ ਲਿਆ ਕਿ ਬੱਚਿਆਂ ਦਾ ਸਕੂਲ ਬਣ ਗਿਆ ਪਿੰਡ ਬਾੜ ਦਾ ਤੇ ਇਹ ਜਿਹੜੀ ਇਹ ਬਾਹਰ ਵਾਲੀ ਦੀਵਾਰ ਬਸ ਖਲੋਤੀ ਗੁਰਦੁਆਰਾ ਸਾਹਿਬ ਦੀ ਇਹਦੇ ਤੁਸੀਂ ਦਰਸ਼ਨ ਕਰ ਲਓ
ਇਹ ਗੁਰਦੁਆਰਾ ਇਹ 47 ਤੋਂ ਪਹਿਲਾਂ ਦਾ ਹੈਗਾ ਵੀ ਦਰਵਾਜ਼ਾ ਕਿਹਾ ਨਾ। ਇਹ ਗੁਰਦੁਆਰਾ ਸਾਹਿਬ ਦੀ ਪਿਛਲੀ ਬੈਕ ਸਾਈਡ। ਲਓ ਜੀ, ਇੱਥੋਂ ਜਾਣ ਵਾਲੇ ਸਿੱਖ ਸਰਦਾਰੋ, ਇਹ ਤੁਹਾਡਾ ਗੁਰਦੁਆਰਾ, ਜਿਵੇਂ ਸਾਨੂੰ ਮਸਜਿਦਾਂ ਪਿਆਰੀਆਂ ਤੁਹਾਨੂੰ ਗੁਰਦੁਆਰੇ ਤੁਹਾਡੇ ਧਰਮ ਦੇ ਪਿਆਰੇ ਨੇ, ਤੇ ਇਹ ਗੁਰਦੁਆਰਾ ਸਾਹਿਬ ਸੀ। ਇਹ ਬਾਹਰ ਵਾਲੀ ਕੰਧ ਦੀ ਜਿਹੜਾ ਹੁਣ ਸਕੂਲ ਬਣਿਆ ਹੋਇਆ, ਇਹ ਦੀਵਾਰ ਹੀ ਬਸ ਰਹਿ ਗਈ, ਬਾਕੀ ਸਾਰਾ ਸਕੂਲ ਦੇ ਵਿੱਚ ਰਲਾ ਲਿਆ ਗਿਆ। ਤੇ ਇਹ ਗੁਰਦੁਆਰਾ ਸਾਹਿਬ ਸੀ ਜਿਹੜਾ ਤੁਹਾਨੂੰ ਵਿਖਾ ਰਹੇ ਆ। ਵੰਡ 47 ਤੋਂ ਪਹਿਲਾਂ ਇੱਥੇ ਆਪਣੇ ਮੱਥਾ ਟੇਕਣ ਆਉਂਦੇ ਸੀ ਸਾਰੇ ਪਿੰਡ ਵਾਲੇ ਸਿੱਖ ਸਰਦਾਰ। ਬਾਕੀ ਕਮਰੇ ਕੁਮਰੇ ਤੇ ਕੋਈ ਨਹੀਂ ਰਿਹਾ ਹੈਗਾ, ਬਸ ਦੀਵਾਰ ਹੀ ਬਾਹਰ ਵਾਲੀ। ਤੇ ਇਹ ਭਾਈ ਦਾ ਬੜਾ ਮਸ਼ਹੂਰ ਆ, ਇਹਨੇ ਸਾਨੂੰ ਜਿਹੜਾ ਸਾਰਾ ਪਿੰਡ ਘੁਮਾਇਆ, ਔਰ ਨਾਲ ਦੇ ਪਿੰਡ ਦੇ ਮੁੰਡੇ ਜਿਹੜੇ ਨੇ ਇਹਨਾਂ ਨੇ ਸਾਨੂੰ ਮਿਹਰਬਾਨੀ ਤੁਹਾਡੀ। ਤੇ ਇਹਨਾਂ ਨੇ ਸਾਰਾ ਉਹ ਘਰ ਵੀ ਵਿਖਾਇਆ ਸਾਨੂੰ, ਪੁਰਾਣਾ ਪਾਲ ਸਿੰਘ ਵਾਲਾ। ਤੇ ਮੇਰੇ ਨਾਲ ਜਿਹੜਾ ਸਾਕਾ-ਵੀਰ ਹਰਮਨ ਪਿਆਰਾ। ਤੇ ਉਮੀਦ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਲਾਜ਼ਮਨ ਕਰਿਆ ਜੀ। ਅਗਲੀ ਵੀਡੀਓ ਅਸੀਂ ਕਿਹੜੇ ਪਿੰਡ ਦੀ ਬਣਾਈਏ ਸਾਨੂੰ ਦੱਸਿਆ ਜੀ। ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਖਤਮ ਕਰਨੇ ਆ। ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।